as the larger Sikh community was trying to come to terms with the terror attack on Karte Parwan Gurdwara in Kabul on Saturday, many social media users, including those with thousands of followers, were quick to target the Sikhs over Citizenship Amendment Act. ਜਿਹੜਾ ਹਮਲਾ ਗੁਰਦੁਆਰਾ ਕਰਤੇ ਪ੍ਰਵਾਨ ਦੇ ਉੱਤੇ ਹੁੰਦਾ ਹੈ, ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਸਲਾਮਿਕ ਸਟੇਟ ਖੁਰਾਸਾਨੀ ਵੱਲੋਂ ਲਈ ਜਾਂਦੀ ਹੈ। ਜੋ ਗੁਰਦੁਆਰਾ ਕਰਤੇ ਪ੍ਰਵਾਨ 'ਚ 18 ਜੂਨ ਨੂੰ ਹੋਇਆ, ਇਸ ਦਾ ਪਹਿਲਾ ਪਾਰਟ ਤਾਂ ਇਹ ਹੈ ਕਿ ਇਹਨੇ ਜਿਹੜੀ ਅਖੀਰਲੀ ਨਿਸ਼ਾਨੀ ਸਿੱਖ ਕੌਮ ਦੀ ਪ੍ਰੈਜ਼ੈਂਸ ਦੀ ਉਸ ਧਰਤੀ ਦੇ ਲੋਕਾਂ 'ਚ, ਉਹਦਾ ਵੀ ਖਾਤਮੇ ਵੱਲ ਗੱਲ ਚਲੀ ਗਈ। ਇਹ ਸਾਰੇ ਹਮਲੇ ਦੇ ਵਿੱਚ ਇੱਕ ਸਿੱਖ ਸਵਿੰਦਰ ਸਿੰਘ ਜਿਹੜੇ ਗਜ਼ਨੀ ਦੇ ਰਹਿਣ ਵਾਲੇ ਸੀ, ਉਹਨਾਂ ਦੀ ਮੌਤ ਹੋਈ। ਤਾਲਿਬਾਨ ਜਿਹਨਾਂ ਦਾ ਦੀ ਹਕੂਮਤ ਹੈ, ਉਹਨਾਂ ਦੇ ਸਿਕਿਉਰਿਟੀ ਦਸਤਿਆਂ ਨੇ ਬਰਾਬਰ ਮੁਕਾਬਲਾ ਕੀਤਾ ਹਮਲਾਵਰਾਂ ਦਾ, ਔਰ ਕਹਿਣ ਮੁਤਾਬਕ ਜਿਹੜਾ ਇੱਕ ਉਹਨਾਂ ਦਾ ਸਿਕਿਉਰਿਟੀ ਗਾਰਡ ਵੀ ਤਾਲਿਬਾਨ ਦਾ ਮਾਰਿਆ ਗਿਆ, ਜੋ ਮੀਡੀਆ ਰਿਪੋਰਟਸ ਨੇ। ਜਿਹੜੀ ਜਮਾਤ ਉਹਨਾਂ ਦੇ ਮੀਡੀਆ ਨੇ ਜ਼ਿੰਮੇਵਾਰੀ ਲਈ ਇਸਲਾਮਿਕ ਸਟੇਟ ਨੇ, ਉਹਦਾ ਕਾਰਨ ਉਹਨਾਂ ਨੇ ਜਿਹੜੇ ਕਿਹਾ ਕਿ ਭਾਈ ਇਹ ਜਿਹੜੀ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਉਹਨੇ ਨੂਪੁਰ ਸ਼ਰਮਾ ਨੇ ਜਿਹੜੀ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਉਹਦਾ ਬਦਲਾ ਇੱਥੇ ਲਿਆ। ਪਿਛਲੇ ਦਿਨਾਂ 'ਚ ਹੀ ਇੰਡੀਅਨ ਗਵਰਨਮੈਂਟ ਦਾ ਇੱਕ ਆਫੀਸ਼ੀਅਲ ਡੈਲੀਗੇਸ਼ਨ ਪਹਿਲੀ ਵਾਰ ਕਾਬਲ ਗਿਆ, ਤਾਲਿਬਾਨ ਦੇ ਨਾਲ ਉਹਨਾਂ ਨੇ ਕਮਿਊਨੀਕੇਸ਼ਨ ਖੋਲ੍ਹੀ, ਔਰ ਇਸ ਦੇ ਉੱਤੇ ਵੀ ਇਸਲਾਮਿਕ ਸਟੇਟ ਨੇ ਰਿਐਕਟ ਕੀਤਾ ਕਿ ਉਹ ਸਾਡੇ ਨਬੀ ਦੇ ਖਿਲਾਫ ਕਿਸ ਕਿਸਮ ਦੀ ਲਾਈਨ ਲੈ ਰਹੇ ਨੇ, ਔਰ ਤੁਸੀਂ ਤੁਹਾਡੀ ਤਾਲਿਬਾਨ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਨਾਲ ਤੁਸੀਂ ਜਿਹੜਾ ਉਹ ਸਬੰਧ ਖੋਲ੍ਹ ਰਹੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਜਿਹੜਾ ਕਾਬਲ ਵਿੱਚ ਜਿਹੜਾ ਅਟੈਕ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਉੱਪਰ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਜੂਨ ਨੂੰ ਕਾਬਲ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਤੇ ਇੱਕ ਮਾਰੂ ਹਮਲਾ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਦਹਿਸ਼ਤਗਰਦ ਜਮਾਤ ਇਸਲਾਮਿਕ ਸਟੇਟ ਵੱਲੋਂ ਲਈ ਗਈ, ਪਰ ਹਿੰਦੂ ਤਮੀਆਂ ਵੱਲੋਂ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਇੱਕ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਅਤੇ ਸਿੱਖ ਕੌਮ ਦੇ ਸਿਰ ਹੀ ਇਸ ਦਾ ਦੋਸ਼ ਮੜਿਆ ਜਾ ਰਿਹਾ ਹੈ ਕਿ ਉਹ CAA ਕਾਨੂੰਨ ਦਾ ਵਿਰੋਧ ਕਰਦੇ ਹਨ ਅਤੇ ਮੁਸਲਮਾਨਾਂ ਦੀ ਹਮਾਇਤ ਵਿੱਚ ਖੜਦੇ ਹਨ। ਸੋ ਇਸ ਲਈ ਉਹਨਾਂ ਨਾਲ ਇਵੇਂ ਹੀ ਹੋਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਦੇ ਉੱਤੇ ਹੀ 18 ਜੂਨ ਨੂੰ ਜਦੋਂ ਅਸੀਂ ਡਾਲਸ ਟੈਕਸਸ ਸੀ, ਔਰ ਅੱਧੀ ਰਾਤ ਤੋਂ ਬਾਅਦ ਇਹ ਖਬਰ ਸਾਨੂੰ ਮਿਲੀ ਕਿ ਅਫਗਾਨਿਸਤਾਨ ਦੇ ਕੈਪੀਟਲ ਰਾਜਧਾਨੀ ਕਾਬਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ, ਇਹ ਬਾਜ਼ਾਰ ਦਾ ਨਾਂ ਹੈ ਜਿਸ ਦੇ ਨਾਂ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈ। ਇਹ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਉਦਾਸੀ, ਆਪਣੇ ਸਫ਼ਰਾਂ ਦੇ ਦੌਰਾਨ ਰੁਕੇ, ਔਰ ਇੱਕ ਪੀਰੀਅਡ ਅੱਜ ਤੋਂ ਲਗਭਗ 40 ਸਾਲ ਪਹਿਲਾਂ ਤੱਕ, 1970 ਤੱਕ, ਆਲਮੋਸਟ 50 ਸਾਲ ਪਹਿਲਾਂ ਅਫਗਾਨਿਸਤਾਨ ਦੇ ਵਿੱਚ 1.5 ਤੋਂ 2 ਲੱਖ ਸਿੱਖ ਵਸਦੇ ਸਨ। ਔਰ ਇਹ ਸਿੱਖ ਕੋਈ ਜਿਹੜੇ ਨੇ ਪੰਜਾਬ ਤੋਂ ਜਾ ਕੇ ਵਸੇ ਹੋਏ ਸਿੱਖ ਨਹੀਂ ਸੀ। ਇਹ 5-5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਜਿਹਨਾਂ ਨੂੰ ਮੂਲ ਨਿਵਾਸੀ ਕਿਹਾ ਜਾਂਦਾ, ਉਹ ਹੀ ਸਿੱਖ ਸਨ। ਉਹਨਾਂ ਦੀ ਜ਼ਬਾਨ ਵੀ ਪਸ਼ਤੋ, ਉਹਨਾਂ ਦੇ ਕਲਚਰ ਦੇ ਵਿੱਚ ਵੀ ਜਿਹੜਾ ਜਿਸ ਨੂੰ ਪਠਾਣੀ ਕਲਚਰ ਕਿਹਾ ਜਾਂਦਾ, ਉਸ ਦੇ ਹੀ ਸਾਰੇ ਐਲੀਮੈਂਟ ਸੀ। ਮਜ਼ਹਬ ਕਰਕੇ, ਧਰਮ ਕਰਕੇ ਉਹ ਸਿੱਖ ਸਨ, ਔਰ ਗੁਰੂ ਨਾਨਕ ਸਾਹਿਬ ਦੇ ਪੀਰੀਅਡ 'ਚ ਸਿੱਖੀ ਚਾਹੇ ਜਿਵੇਂ ਪੰਜਾਬ ਦੇ ਸਿੱਖ ਜਾਂ ਕਸ਼ਮੀਰ ਦੇ ਸਿੱਖ ਮੂਲ ਤੌਰ ਦੇ ਉੱਤੇ ਆਪਣੀਆਂ ਜੜ੍ਹਾਂ ਵਾਲੇ ਨੇ, ਇਵੇਂ ਹੀ ਅਫਗਾਨਿਸਤਾਨ ਦੇ ਸਿੱਖ ਵੀ ਸਨ। ਔਰ ਹੁਣ ਵੀ, ਅੱਜ ਵੀ ਜਦੋਂ ਅਸੀਂ ਜਿੱਥੇ ਕਾਫੀ ਵੱਡੀ ਗਿਣਤੀ 'ਚ ਪਿਸ਼ਾਵਰ ਦੇ ਵਿੱਚ ਸਿੱਖ ਰਹਿੰਦੇ ਨੇ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਦੇ ਵਿੱਚ ਹੈ, ਔਰ ਉੱਥੇ ਹੁਕਮਨਾਮਾ ਜਦੋਂ ਸਵੇਰੇ ਹੁੰਦਾ ਹੈ ਤੇ ਉਸ ਦੀ ਵਿਆਖਿਆ ਪਸ਼ਤੋ ਦੇ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਜਿਹੜੇ ਸਾਹਮਣੇ ਬੈਠੇ ਨੇ ਸਾਰੇ ਸਿੱਖ, ਉਹਨਾਂ ਦੀ ਜ਼ਬਾਨ ਪਸ਼ਤੋ ਹੈ, ਉਹ ਪੰਜਾਬੀ 'ਚ ਉਹਦੀ ਇੰਟਰਪ੍ਰੀਟੇਸ਼ਨ ਨਹੀਂ ਹੁੰਦੀ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਕਿਵੇਂ ਜਿਹੜੀ ਗੰਦੀ ਸਿਆਸਤ ਔਰ ਜਿਸ ਕਿਸਮ ਦਾ ਮਾਹੌਲ ਸਦੀਆਂ ਤੋਂ ਕਈ ਖਿੱਤਿਆਂ ਦੇ ਵਿੱਚ ਸਿਰਜਿਆ ਗਿਆ, ਉਹ ਕਿਵੇਂ ਇੱਕ ਇਨਸਾਨੀ ਪੀੜ ਦਾ ਕਾਰਨ ਵੀ ਬਣਦਾ, ਕਿਵੇਂ ਉਹ ਇਤਿਹਾਸਕਤਾ ਦੀ ਤਬਾਹੀ ਦਾ ਕਾਰਨ ਵੀ ਬਣਦਾ। ਜਿਸ ਅਫਗਾਨਿਸਤਾਨ ਦੇ ਵਿੱਚ ਸਿੱਖ ਬੜੀ ਇੱਜ਼ਤ ਨਾਲ, ਮਾਣ ਨਾਲ, ਆਨ ਸ਼ਾਨ ਨਾਲ ਸਦੀਆਂ ਤੋਂ ਰਹਿੰਦੇ ਰਹੇ,
1947 ਦੇ ਪਾਗਲਪਨ ਦੇ ਦੌਰ 'ਚ ਜਦੋਂ ਅਸੀਂ ਦੋਵੇਂ ਪੰਜਾਬਾਂ ਵਾਲਿਆਂ ਨੇ ਇੱਕ ਦੂਸਰੇ ਦੇ ਗਾਟੇ ਲਾਏ ਔਰ ਇੱਕ ਦੂਸਰੇ ਦੀ ਐਥਨਿਕ ਕਲੀਨਜ਼ਿੰਗ ਕੀਤੀ, ਉਸ ਪੀਰੀਅਡ 'ਚ ਵੀ ਅਫਗਾਨਿਸਤਾਨ ਵਿੱਚ ਵੀ, ਔਰ ਜਿਹੜਾ ਉਹਨਾਂ ਦਾ ਜਿਸ ਨੂੰ ਏਜੰਸੀ ਏਰੀਆ ਕਿਹਾ ਜਾਂਦਾ ਹੈ, ਉਹ ਭਾਵੇਂ ਜਮਰੌਦ ਹੈ, ਖੈਬਰ ਏਜੰਸੀ ਹੈ, ਔਰਕਜ਼ਾਈ ਹੈ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਬਿਜੌੜ, ਇਹਨਾਂ ਸਾਰਿਆਂ ਦੇ ਵਿੱਚ ਸਿੱਖ ਬਿਲਕੁਲ ਸੁਰੱਖਿਅਤ ਰਹੇ ਔਰ ਉਵੇਂ ਹੀ ਮਾਨ ਦੇ ਨਾਲ ਜਿਵੇਂ ਬਾਕੀ ਪਠਾਨ ਕਬੀਲੇ ਨੇ ਉਵੇਂ ਰਹਿੰਦੇ ਰਹੇ। ਔਰ ਅਫਗਾਨਿਸਤਾਨ 'ਚ 1970ਵਿਆਂ ਤੋਂ ਇਹ ਸਥਿਤੀ ਬਦਲਣੀ ਸ਼ੁਰੂ ਹੋਈ। ਇੱਕ ਸਟੇਜ ਤੇ 70ਵਿਆਂ ਤੱਕ ਪਹੁੰਚਦੇ ਆ ਜਿਹੜਾ ਜੇ ਉਸ ਪੀਰੀਅਡ ਦੇਖਿਆ ਜਾਏ ਤਾਂ ਅਫਗਾਨਿਸਤਾਨ ਦੀ ਇਕਨੋਮੀ ਦੇ ਵਿੱਚ ਵੀ 1/3 ਜਿਹੜੀ ਕੰਟਰੀਬਿਊਸ਼ਨ ਸੀ ਉਹ ਸਿੱਖਾਂ ਦੀ ਸੀ। ਔਰ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਉਸ ਲੈਂਡਸਕੇਪ ਤੇ ਇਕੱਲਾ ਹੀ ਨਹੀਂ ਕਿ ਕਰਤੇ ਪ੍ਰਵਾਨ ਕਾਬਲ, ਕਿੰਨਾ ਹੀ ਹੋਰ ਗੁਰਦੁਆਰਾ ਚਸ਼ਮਾ ਸ਼ਾਹੀ ਜਲਾਲਾਬਾਦ ਦੇ ਵਿੱਚ, ਔਰ ਇਸੇ ਤਰ੍ਹਾਂ 7ਵੇਂ ਪਾਤਸ਼ਾਹ ਨਾਲ ਸੰਬੰਧਿਤ ਔਰ ਪ੍ਰੋਮੀਨੈਂਟ ਸਿੱਖਾਂ ਨਾਲ ਸੰਬੰਧਿਤ ਵੀ ਇਤਿਹਾਸਕ ਥਾਵਾਂ, ਔਰ ਕੋਈ ਇਸ ਕਿਸਮ ਦਾ ਨਹੀਂ ਸੀ। ਪਰ ਦੁਖਾਂਤ ਜਿੱਥੇ ਅਫਗਾਨ ਕਾਮਨ ਲੋਕਾਂ ਦਾ ਵੀ, ਜਦੋਂ ਅਸੀਂ ਅਫਗਾਨਿਸਤਾਨ ਦੀ ਪੀੜ ਦੀ ਗੱਲ ਕਰਦੇ ਹਾਂ ਤਾਂ 1979 ਦੇ ਵਿੱਚ ਜਦੋਂ ਸੋਵੀਅਤ ਆਰਮੀ ਅਫਗਾਨਿਸਤਾਨ ਦੇ ਉੱਤੇ ਕਾਬਜ਼ ਹੁੰਦੀ ਹੈ ਔਰ ਫਿਰ ਅਗਲੇ ਲਗਭਗ 10 ਸਾਲ ਜਿਹੜੀ ਜਿਸ ਕਿਸਮ ਦੀ ਜੰਗ ਦੇ ਵਿੱਚ ਉਹ ਫਸਦੇ ਨੇ, ਉੱਥੇ ਜਿੱਥੇ ਆਮ ਅਫਗਾਨ ਵਿਕਟਮ ਬਣਦੇ ਨੇ ਜ਼ਾਹਰ ਹੈ ਉੱਥੇ ਸਿੱਖਾਂ ਦੀ ਮਾਈਗ੍ਰੇਸ਼ਨ ਦਾ ਦੌਰ ਵੀ ਸ਼ੁਰੂ ਹੁੰਦਾ ਹੈ। ਔਰ ਫਿਰ ਉਸ ਤੋਂ ਬਾਅਦ ਦੇ ਪੀਰੀਅਡ ਦੇ ਵਿੱਚ ਅਸੀਂ ਲਗਾਤਾਰਤਾ ਦੇ ਨਾਲ ਦੇਖਦੇ ਹਾਂ ਕਿ ਵੀ ਫਿਰ ਅਫਗਾਨਿਸਤਾਨ ਜਦੋਂ ਸੋਵੀਅਤ ਯੂਨੀਅਨ ਉੱਥੋਂ 90-91 ਦੇ ਪੀਰੀਅਡ ਦੇ ਵਿੱਚ ਨਿਕਲਦਾ ਹੈ, ਫਿਰ ਉਹ ਇੱਕ ਸਿਵਲ ਵਾਰ ਦੇ ਵਿੱਚ ਫਸ ਜਾਂਦੇ ਨੇ। ਔਰ ਜਦੋਂ ਜਿੱਥੇ ਹਥਿਆਰ ਐਬੰਡੈਂਟ ਹੁੰਦੇ ਨੇ, ਕੋਈ ਜਿਹੜਾ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਕਾਨੂੰਨ ਤਾਂ ਜਿਹਦਾ ਟ੍ਰਿਗਰ ਦੇ ਉੱਤੇ ਹੱਥ ਹੈ ਉਹਦੇ ਕੋਲ ਹੁੰਦਾ, ਉੱਥੇ ਫਿਰੌਤੀਆਂ ਵੀ ਹੁੰਦੀਆਂ ਨੇ, ਉੱਥੇ ਕਿਡਨੈਪਿੰਗਸ ਵੀ ਹੁੰਦੀਆਂ ਨੇ, ਉੱਥੇ ਕਿਲਿੰਗਸ ਵੀ ਹੁੰਦੀਆਂ ਨੇ, ਔਰ ਇਹ ਉਸ ਕਲਚਰ ਦਾ ਹਿੱਸਾ ਬਣ ਗਿਆ। ਨਤੀਜੇ ਦੇ ਤੌਰ ਤੇ ਫਿਰ ਮਾਈਗ੍ਰੇਸ਼ਨ ਦਾ ਦੂਸਰਾ ਦੌਰ ਸ਼ੁਰੂ ਹੋ ਗਿਆ। ਉਸ ਤੋਂ ਪੀਰੀਅਡ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ 90s ਦੇ ਐਂਡ ਤੱਕ ਪਹੁੰਚਦੇ ਹਾਂ ਜਿੱਥੇ ਤਾਲਿਬਾਨ ਦੇ ਕੋਲ ਹਕੂਮਤ ਆਉਂਦੀ ਹੈ। ਬੇਸ਼ੱਕ ਤਾਲਿਬਾਨ ਤਾਂ ਲੋਕਲ ਮੂਲ ਦੇ ਸਨ, ਉਹ ਤਾਂ ਸਿੱਖਾਂ ਬਾਰੇ ਚੰਗੀ ਤਰ੍ਹਾਂ ਉਹਨਾਂ ਨੂੰ ਇੱਕ ਕਬੀਲੇ ਦੇ ਤੌਰ ਤੇ ਹੀ ਦੇਖਦੇ ਸੀ, ਉਹਨਾਂ 'ਚ ਕੋਈ ਆਰਗੇਨਾਈਜ਼ਡ ਜਾਂ ਪਲੈਨਡ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਐਂਟੀ ਸਿੱਖ ਨੀਤੀ ਨਹੀਂ ਸੀ। ਪਰ ਉਸ ਦੌਰ ਦੇ ਵਿੱਚ ਮਿਡਲ ਈਸਟ, ਇਜਿਪਟ, ਸਾਊਦੀ ਅਰੇਬੀਆ ਤੋਂ ਲੈ ਕੇ ਹੋਰ ਜਿਹੜਾ ਮੁਜਾਹਿਦੀਨਾਂ ਦੇ ਨਾਂ ਥੱਲੇ ਅਮਰੀਕਾ ਦੀ ਅਗਵਾਈ ਦੇ ਵਿੱਚ ਜਿਹੜਾ ਜਿਹਾਦ ਦੇ ਨਾਂ ਥੱਲੇ ਜੋ ਪਾਰਟ ਸ਼ੁਰੂ ਹੋਇਆ, ਉਹਦੇ 'ਚ ਜ਼ਾਹਰ ਹੈ ਕਿ ਜਿਹਾਦ ਦੇ ਨਾਂ ਥੱਲੇ ਮੁਸਲਮਾਨ ਜਿਹੜੇ ਨੇ ਉਹ ਮਿਡਲ ਈਸਟ ਤੋਂ ਲੈ ਕੇ ਮੋਰਾਕੋ ਔਰ ਚੈਚਨੀਆ ਔਰ ਇਸ ਸਾਰੀ ਬੈਲਟ 'ਚੋਂ ਆਏ। ਹੁਣ ਉਹਨਾਂ ਦੇ ਲਈ ਜਿਹੜੀ ਲਾਈਨ ਹੈ, ਕਿਉਂਕਿ ਬਹੁਤ ਸਾਰੇ ਉਸੇ ਹੀ ਇੱਕ ਪਾਸੇ ਜਿਹਾਦ ਲਫ਼ਜ਼, ਦੂਸਰੇ ਪਾਸੇ ਉਹ ਮੋਮਨ ਔਰ ਕਾਫਰ, ਉਹਨਾਂ ਦੇ ਲਈ ਤਾਂ ਉਹਨਾਂ ਦੇ ਆਪਣੇ ਤੋਂ ਬਿਨਾਂ ਸਾਰੇ ਕਾਫਰ ਨੇ। ਸੋ ਉਹਨਾਂ ਦਾ ਜਿਹੜਾ ਰਵੱਈਆ ਸੀ ਉਸ ਦਾ ਉਹ ਜ਼ਾਹਰ ਹੈ ਕਿ ਉਸ ਆਪਣੀ ਜੋ ਵੀ ਉਹਨਾਂ ਦੀ ਆਈਡੀਓਲੋਜੀ ਹੈ ਉਹਦੇ ਮੁਤਾਬਕ ਸੀ। ਔਰ ਇਹ ਜਿਹੜਾ ਅਲ-ਕਾਇਦਾ ਦੀ ਜਮਾਤ ਜਿਹੜੀ ਉੱਥੇ ਖੜੀ ਹੋਈ, ਉਹਨਾਂ ਨੇ ਫਿਰ ਫਰਦਰ ਉਸ ਕਿਸਮ ਦਾ ਮਾਹੌਲ ਸਿਰਜਿਆ ਔਰ ਇਹ ਜਿਹੜਾ ਐਕਸੋਡਸ ਹੈ ਉੱਥੋਂ ਨਿਕਲਣ ਦਾ ਰੁਝਾਨ ਬਰਾਬਰ ਜਾਰੀ ਰਿਹਾ। ਫਿਰ 9/11 ਹੋਇਆ। 9/11 ਤੋਂ ਬਾਅਦ ਅਮਰੀਕਾ, ਨੈਟੋ ਪੂਰੇ ਦਲ ਬਲ ਦੇ ਨਾਲ ਇਹਨਾਂ ਨੇ ਤਾਵਾ ਜਾ ਕੇ ਬੋਲਿਆ, ਉਹ ਪਾਰਟ ਅੱਗੋਂ ਜਾਰੀ ਰਿਹਾ। ਔਰ ਉਸ 'ਚੋਂ ਨਿਕਲਦੇ ਫਿਰ ਅਸੀਂ ਦੇਖਦੇ ਹਾਂ 2018 ਦੇ ਵਿੱਚ, 2020 ਦੇ ਵਿੱਚ, ਹਾਲਾਂਕਿ ਉੱਥੇ ਹਕੂਮਤ ਹਾਮਿਦ ਕਰਜ਼ਾਈ ਜਾਂ ਦੂਜਿਆਂ ਦੀ ਸੀ, ਹਾਮਿਦ ਕਰਜ਼ਾਈ ਨੂੰ ਮਿਲਣ ਜਲਾਲਾਬਾਦ ਤੋਂ ਸਿੱਖਾਂ ਦਾ ਇੱਕ ਡੈਲੀਗੇਸ਼ਨ, ਵੱਡਾ ਡੈਲੀਗੇਸ਼ਨ, ਉਹਦੇ ਤੇ ਹਮਲਾ ਹੋਇਆ ਜਿਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਲ-ਕਾਇਦਾ ਨੇ ਲਈ ਔਰ ਉਹਦੇ 'ਚ 18-20 ਸਿੱਖ ਮਾਰੇ ਗਏ। ਫਿਰ ਫਰਦਰ ਹੁਣ ਜਿਹੜਾ ਲਾਸਟ ਕੰਟੀਨਜੈਂਟ ਕਹਿਣਾ ਹੋਏ ਕਿ 150 ਜਾਂ 160 ਦੇ ਕਰੀਬ ਸਿੱਖ ਜਿਹੜੇ ਜਦੋਂ ਕਾਬਲ 15 ਅਗਸਤ ਪਿਛਲੇ ਵਰੇ ਜਿਹੜਾ ਇਸ ਸਾਰੇ 'ਚ ਉਹ ਤਾਲਿਬਾਨ ਨੇ ਕੰਕਰ ਕੀਤਾ, ਤੇ ਉਸ ਪੀਰੀਅਡ 'ਚ ਵੀ ਜਿਹੜੀ ਹੈ ਉਹ ਫੀਅਰ ਸੀ ਕਿ ਭਾਈ ਕੀ ਹੋਏਗਾ ਕੀ ਨਹੀਂ ਹੈ। ਥੋੜ੍ਹੇ ਬਹੁਤ ਹਮਲੇ ਜਾਂ ਕਿਲਿੰਗਸ ਤਾਂ ਹੁੰਦੀਆਂ ਰਹੀਆਂ, ਲੇਕਿਨ ਫਿਰ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ, ਇੱਕ ਤਾਂ ਉਹ ਸੀ ਵਿਸ਼ਵਾਸ ਵਾਲੇ ਕਿ ਭਾਈ ਇਹ ਧਰਤੀ ਸਾਡੀ ਆਪਣੀ ਧਰਤੀ ਹੈ, ਸਾਡੇ ਪੁਰਖਿਆਂ ਦੀ ਧਰਤੀ ਹੈ, ਅਸੀਂ ਕਿਤੇ ਨਹੀਂ ਜਾਣਾ। ਫਿਰ ਇਤਿਹਾਸਕ ਸਾਡੇ ਗੁਰੂ ਨਾਨਕ ਸਾਹਿਬ ਆਏ ਨੇ ਔਰ ਜੇ ਅਸੀਂ ਚਲੇ ਗਏ ਤਾਂ ਗੁਰਦੁਆਰੇ ਇਤਿਹਾਸ ਤਾਂ ਖਤਮ ਹੋ ਜਾਏਗਾ। ਔਰ ਕਿਤੇ ਨਾ ਕਿਤੇ ਇਸ ਸਾਰੇ ਪੀਰੀਅਡ ਦੇ ਵਿੱਚ
ਮੈਂ ਸਮਝਦਾ ਵੀ ਬਾਹਰ ਬੇਸ਼ੱਕ ਅਸੀਂ ਜਿੰਨੀ ਮਰਜ਼ੀ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਹਾਂ ਕਈ ਮੌਕਿਆਂ ਤੇ, ਪਰ ਕੁਝ ਥਾਵਾਂ ਤੇ ਬੇਬਸੀ ਵੀ ਹੈ ਕਿ ਅਸੀਂ ਅਫਗਾਨ ਸਿੱਖਾਂ, ਔਰ ਉਹਦੇ ਤੇ ਵੀ ਦੋ ਰਾਵਾਂ ਸੀ ਵਿਦਨ ਵੀ ਜਿਹੜੇ ਸਾਡੇ ਸਰਕਲ ਸੀ ਕਿ ਕੀ ਉੱਥੋਂ ਦੇ ਸਿੱਖਾਂ ਨੂੰ ਜੇ ਬਾਹਰ ਕੱਢਿਆ ਜਾਂਦਾ ਸਾਰੇ ਪਾਸੇ ਤਾਂ ਇਹ ਅਸੀਂ ਤਾਂ ਆਪ ਹੀ ਉਸ ਐਥਨਿਕ ਕਲੀਨਜ਼ਿੰਗ ਕਰ ਦਿਆਂਗੇ। ਮਤਲਬ ਇਹ ਹੈ ਕਿ ਉੱਥੇ ਕੋਈ ਵਾਰਸ ਹੀ ਨਹੀਂ ਬਚੇਗਾ, ਇਤਿਹਾਸ ਵੀ ਜਾਏਗਾ। ਦੂਸਰਾ ਪੱਖ ਸੀ ਵੀ ਉਹਨਾਂ ਨੂੰ ਕੱਢਿਆ ਜਾਏ, ਪਰ ਕੋਈ ਵੀ ਇਸ ਕਿਸਮ ਦਾ, ਹਾਲਾਂ ਬਹੁਤ ਵੱਡੀ ਗਿਣਤੀ 'ਚ ਯੂਕੇ ਦੇ ਵਿੱਚ ਅਫਗਾਨ ਸਿੱਖ ਆਏ, ਉਹਨਾਂ ਨੇ ਆਪਣੇ ਗੁਰਦੁਆਰੇ ਵੀ ਸਥਾਪਿਤ ਕੀਤੇ, ਇੱਥੇ ਵੀ ਨਿਊਯਾਰਕ 'ਚ ਵੀ ਹੈ, ਬਾਕੀ ਥਾਵਾਂ 'ਤੇ ਵੀ ਹੈ। ਪਰ ਬਹੁਤੀ ਵਾਰੀ ਉਹਨਾਂ ਦਾ, ਕਿਉਂਕਿ ਜਿਹੜੇ ਅਫਗਾਨ ਸਿੱਖ ਉਹਨਾਂ ਦਾ ਕਾਰੋਬਾਰੀ ਜਾਂ ਬਿਜ਼ਨਸ ਲਾਈਨ ਵੀ ਰਹੀ, ਸੁੱਕੇ ਮੇਵੇ ਹੋਣ ਜਾਂ ਦੂਜੇ ਕਾਰੋਬਾਰ, ਉਹ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਅਫਗਾਨ ਕਮਿਊਨਿਟੀ ਦਿੱਲੀ ਦੇ ਵਿੱਚ ਵੀ ਹੈ। ਔਰ ਉਹਨਾਂ ਦਾ ਸੀ ਕਿ ਵੀ ਇੱਕ ਵਾਰ ਅਸੀਂ ਉੱਥੋਂ ਨਿਕਲੀਏ ਔਰ ਭਾਰਤ ਹੋਈਏ, ਫਿਰ ਭਾਵੇਂ ਉਹਨਾਂ 'ਚੋਂ ਬਹੁਤ ਸਾਰੇ ਅਗਲੀ ਜਰਨੀ ਉਹ ਭਾਰਤ ਨੂੰ ਐਜ਼ ਏ ਟ੍ਰਾਂਜ਼ਿਟ ਹੀ ਵਰਤਣਾ ਚਾਹੁੰਦੇ ਨੇ ਕਿ ਭਾਈ ਅੱਗੇ ਜਾਇਆ ਜਾਏ। ਲੇਕਿਨ ਭਾਰਤ ਸਰਕਾਰ ਨੇ ਵੀ ਇੱਕ ਪਾਸੇ ਤਾਂ ਉਹ ਹਮੇਸ਼ਾ ਸਿੱਖਾਂ ਨੂੰ ਇਸ ਕਿਸਮ ਦਾ ਇਮੇਜ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਵਰਤਣ ਦੀ ਲਾਈਨ ਉਹਨਾਂ ਦੀ ਰਹੀ ਹੈ। ਔਰ ਇਹ ਖਾਸ ਤੌਰ 'ਤੇ ਜਦੋਂ ਦੋਨੋਂ ਪੀਰੀਅਡ ਕਸ਼ਮੀਰ ਦਾ ਕ੍ਰਾਈਸਿਸ ਹੁੰਦਾ ਹੈ 9/11 ਤੋਂ ਬਾਅਦ, ਤਾਂ ਬਾਕੀ ਜੋ ਚੱਲ ਹੀ ਰਿਹਾ ਸੀ ਹਰ ਪਾਸੇ, ਲੇਕਿਨ 2019 ਤੋਂ ਬਾਅਦ ਔਰ ਫਿਰ ਜੇ CA ਵਰਗੇ ਕਾਨੂੰਨ ਜਦੋਂ ਭਾਰਤ ਨੇ ਪਾਸ ਕੀਤੇ, ਜ਼ਾਹਰ ਹੈ ਕਿ ਸਿੱਖ ਕੌਮ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਵੀ ਜ਼ੁਲਮ ਦੇ ਖਿਲਾਫ, ਧੱਕੇ ਦੇ ਖਿਲਾਫ ਹੈ। ਉਹ ਹਿੰਦੂਆਂ ਨਾਲ ਧੱਕਾ ਹੁੰਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ, ਔਰ ਜੇ ਇਹਨਾਂ ਦੀਆਂ ਕਸ਼ਮੀਰੀ ਬੱਚੀਆਂ ਦੇ ਨਾਲ ਜੋ ਸਲੂਕ ਇਹ ਹਿੰਦੂ ਤਵੀ ਕਰ ਰਹੇ ਸੀ, ਸਿੱਖਾਂ ਨੇ ਉਹਨਾਂ ਨੂੰ ਮਹਿਫੂਜ਼ ਪਹੁੰਚਾਇਆ ਵੀ। ਔਰ CA ਦੇ ਖਿਲਾਫ ਵੀ ਲਾਈਨ ਇਹ ਸੀ ਕਿ ਭਾਈ ਤੁਸੀਂ ਬਾਕੀਆਂ ਦੀ ਗੱਲ ਕਰਦੇ ਹੋ, ਇਹ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ, ਔਰ ਉਸ ਦੇ ਉੱਤੇ ਇੱਕ ਸਿਧਾਂਤਕ ਗੱਲ ਸੀ। ਲੇਕਿਨ ਇਸ ਸਾਰੇ ਨੂੰ, ਔਰ ਇਸੇ ਤਰ੍ਹਾਂ CA ਦੇ ਖਿਲਾਫ ਜਿਹੜੀ ਤਹਿਰੀਕ ਬੀਬੀਆਂ ਨੇ ਚਲਾਈ, ਸ਼ਾਹੀਨ ਬਾਗ ਦਿੱਲੀ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਸਿਟ-ਇਨ ਰੱਖਿਆ ਸੀ, ਧਰਨਾ ਰੱਖਿਆ ਸੀ। ਔਰ ਜ਼ਾਹਰ ਹੈ ਸਾਡੀ ਪਰੰਪਰਾ, ਉਹ ਭਾਵੇਂ ਜਿਹੜਾ ਆ ਹੁਣ UP ਦੇ ਵਿੱਚ ਯੋਗੀ ਸਰਕਾਰ ਨੇ ਇੱਕ ਗੁਰਦੁਆਰਾ ਢਾਹ ਦਿੱਤਾ ਬੁਲਡੋਜ਼ ਕਰਕੇ ਕਿ ਜੀ ਇਹ ਇਲੀਗਲ ਉਸਾਰੀ ਸੀ, ਉੱਥੇ ਵੀ ਸਿੱਖ ਲੰਗਰ ਲੈ ਕੇ ਬੈਠੇ ਨੇ। ਸੋ ਇਹ ਸਾਡੇ ਇੱਕ ਹੈ ਕਿ ਭਾਈ ਸ਼ਾਹੀਨ ਬਾਗ 'ਚ ਵੀ ਲੰਗਰ ਲਾਇਆ, ਐਸਾ ਵੀ ਆਇਆ ਕਿ ਕਿਸੇ ਨੇ ਆਪਣਾ ਫਲੈਟ ਵੇਚ ਕੇ ਵੀ ਉਹਨੂੰ ਕੀਤਾ। ਉਦੋਂ ਵੀ ਇਹ ਤੰਜ਼ਾਂ ਜਾਰੀ ਸੀ ਕਿ ਭਾਈ ਆਹ ਦੇਖ ਲਓ ਕੀ ਹੈ ਔਰ ਕੀ ਨਹੀਂ। ਹਾਲਾਂ ਇਸ ਸਭ ਦੇ ਚਲਦਿਆਂ ਅਫਗਾਨ ਸਿੱਖਾਂ ਦਾ ਭਾਰਤ ਵਿੱਚ ਆਉਣਾ ਸੁਖੈਨ ਬਣਾਉਣ ਲਈ ਇਹਨਾਂ ਵਰ੍ਹਿਆਂ 'ਚ 20-25 ਜਿਹੜੇ ਆਏ ਵੀ ਹੋਏ ਨੇ 30-35 ਸਾਲ ਪਹਿਲਾਂ, ਉਹਨਾਂ ਨੂੰ ਵੀ ਅੱਜ ਤੱਕ ਹੁਣ ਭਾਰਤੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ। ਉਹਨਾਂ 'ਚ ਬਹੁਤ ਛੋਟਾ ਹਿੱਸਾ ਹੈ। ਹਾਲਾਂ ਇਹਨਾਂ ਦੇ ਜਿੰਨੇ ਟੁੱਚੇ ਕਿਸਮ ਦੇ ਲੋਕ, ਮਨਜਿੰਦਰ ਸਰਸਾ ਹੋਏ, ਦੂਜਾ ਹੋਏ, ਉਹ ਛਾੜਾ ਮਾਰਦੇ ਨੇ, ਬਿਆਨਬਾਜ਼ੀਆਂ ਵੀ ਕਰਦੇ ਨੇ ਜੀ ਅਸੀਂ ਡੈਲੀਗੇਸ਼ਨ ਲੈ ਕੇ ਮਿਲੇ ਅਫਗਾਨ ਸਿੱਖਾਂ ਦਾ, ਮੋਦੀ ਨੂੰ ਇਹ ਕਿਹਾ, ਪਰ ਉਹਨਾਂ 'ਚੋਂ ਅੱਜ ਵੀ ਮੈਜੋਰਿਟੀ ਜਿਹੜੇ ਨੇ ਉਹ ਬਿਲਕੁਲ ਇੱਕ ਸਟੇਟਲੈਸ ਦੇ ਤੌਰ 'ਤੇ ਬੈਠੇ ਨੇ। ਉਹਨਾਂ ਨੂੰ ਇੰਡੀਅਨ ਸਟੇਟ ਨੇ ਕੋਈ ਜਿਹੜਾ ਉਹ ਰੈਕਗਨਾਈਜ਼ ਹੀ ਨਹੀਂ ਕੀਤਾ ਹੋਇਆ ਜਾਂ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ। ਤੇ ਜਦੋਂ ਇੱਕ ਤੋਂ ਬਾਅਦ ਇੱਕ ਟ੍ਰੈਜਡੀ ਵਾਪਰਦੀ ਹੈ, ਤੁਹਾਡਾ ਕੋਈ ਵਾਲੀ ਵਾਰਸ ਹੀ ਨਹੀਂ ਹੈ, ਤੇ ਵਿਦਨ ਜਦੋਂ ਅਸੀਂ ਉਸ ਸੁਸਾਇਟੀ ਦੀ ਵੀ ਗੱਲ ਕਰਦੇ ਹਾਂ, ਬੇਸ਼ੱਕ ਤਾਲਿਬਾਨ ਨੇ 15 ਅਗਸਤ 2021 ਨੂੰ ਕਾਬਲ ਫਤਹ ਕਰਕੇ ਆਪਣੀ ਜਿਹੜੀ ਹੈ ਉਹ ਰਾਜ ਸਥਾਪਿਤ ਕੀਤਾ, ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਤਾਂ ਉਹ ਆਪਣੇ ਆਪ ਦੇ ਵਿੱਚ ਵੀ ਟਰਾਈਬਲ ਸੁਸਾਇਟੀ ਹੈ, ਕਬੀਲਿਆਂ ਦੀਆਂ ਵੀ ਆਪਸੀ ਖਹਿਬਾਜ਼ੀਆਂ ਨੇ, ਪਰ ਅਫਗਾਨਿਸਤਾਨ ਇੰਟਰਨੈਸ਼ਨਲ ਏਜੰਸੀਆਂ ਦਾ, ਜਿਨ੍ਹਾਂ ਦੇ ਵਿੱਚ ਅਮਰੀਕਾ ਦੀ CIA, ਇਜ਼ਰਾਈਲ ਦੀ ਮੋਸਾਦ, ਰਸ਼ੀਆ ਦੀ KGB ਔਰ ਬ੍ਰਿਟਿਸ਼ ਦੀ MI6 ਔਰ ਸਭ ਤੋਂ ਪ੍ਰੋਮੀਨੈਂਟਲੀ ਇੰਡੀਆ ਦੀ RAW, ਉਹ ਐਕਟਿਵ ਨੇ, ਉਦੋਂ ਵੀ ਸੀ, ਅੱਜ ਵੀ ਨੇ। ਹੁਣ ਇਹਨਾਂ ਸਾਰਿਆਂ 'ਚੋਂ ਉਹ ਕਿਉਂਕਿ ਜਿਹੜੀ ਉਹਨਾਂ ਦੀ ਇੱਕ ਫਰੈਟਰੀਸਾਈਡਲ ਟੈਂਡੈਂਸੀਜ਼ ਵੀ ਨੇ ਅਫਗਾਨ ਕਬੀਲਿਆਂ ਦੀਆਂ, ਉਹਨਾਂ 'ਚ ਵੀ ਉਹ ਵਰਤਦੇ ਨੇ। ਜੇ ਇੱਕ ਸਟੇਜ 'ਤੇ ਤਾਲਿਬਾਨ ਦੇ ਨਾਲ ਜਿਹੜਾ ਉਹ ਪਾਕਿਸਤਾਨ ਜਾਂ ਦੂਸਰੀਆਂ ਤਾਕਤਾਂ ਖਲੋਤੀਆਂ ਸੀ, ਤੇ ਜ਼ਾਹਰ ਹੈ ਰਾਹ ਨੇ ਉਸ ਕਿਸਮ ਦੇ ਖੜੇ ਕੀਤੇ। ਜਿਵੇਂ ਮਿਡਲ ਈਸਟ ਦੇ ਵਿੱਚ ਅੱਜ ਜਦੋਂ ਇਸ ਜਿਹੜਾ ਹਮਲਾ ਗੁਰਦੁਆਰਾ ਕਰਤੇ ਪ੍ਰਵਾਨ ਦੇ ਉੱਤੇ ਹੁੰਦਾ ਹੈ, ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਸਲਾਮਿਕ ਸਟੇਟ ਖੁਰਾਸਾਨੀ ਵੱਲੋਂ ਲਈ ਜਾਂਦੀ ਹੈ। ਤੇ ਜੇ ਇਸਲਾਮਿਕ ਸਟੇਟ ਖੁਰਾਸਾਨੀ ਦਾ ਵੀ ਤੁਸੀਂ ਮਿਡਲ ਈਸਟ ਦੇ ਵਿੱਚ ਸ਼ੁਰੂਆਤ ਦੇਖੋ, ਤੇ ਇੱਕ ਸਟੇਜ 'ਤੇ ਸੀਰੀਆ ਦੇ ਵਿੱਚ ਉਹਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਜਿਹੜਾ ਉਹ
ਬਾਹਰਲੀਆਂ ਏਜੰਸੀਆਂ ਨੇ ਉਹਨਾਂ ਨੂੰ ਖੜਾ ਕੀਤਾ, ਫਿਰ ਉਹ ਹਾਲਾਤ ਆਊਟ ਆਫ ਕੰਟਰੋਲ ਹੋ ਜਾਂਦੇ ਨੇ। ਹੁਣ ਕਿਉਂਕਿ ਅਲ-ਕਾਇਦਾ ਦਾ ਇੱਕ ਆਪਣਾ ਉੱਥੇ ਦੌਰ ਹੈ, ਔਰ ਹੁਣ ਦੁਨੀਆ ਦੇ ਵਿੱਚ ਈਵਨ ਇਸਲਾਮਿਕ ਵਰਲਡ ਦੇ ਵਿੱਚ ਵੀ ਇੱਕ ਕੰਪੀਟੀਸ਼ਨ ਦੀ ਲਾਈਨ ਇਸਲਾਮਿਕ ਸਟੇਟ ਔਰ ਅਲ-ਕਾਇਦਾ ਉਹਨਾਂ ਦੇ ਬਰਾਬਰ ਵੀ ਚੱਲ ਰਹੀ ਹੈ। ਸੋ ਇਸ ਸਾਰੇ ਕਿਉਂਕਿ ਕੰਟਰੋਲ ਤਾਲਿਬਾਨ ਦੇ ਕੋਲ ਹੈ, ਤਾਲਿਬਾਨ ਜਿਹੜਾ ਉਹ ਆਪਣੀ ਰਿਟ ਦਿਖਾਉਣ ਦੇ ਲਈ ਇਹ ਸਮਝਦਾ ਹੈ ਕਿ ਭਾਈ ਅਸੀਂ ਇਨ ਕੰਟਰੋਲ ਹੈ। ਪਰ ਜਦੋਂ ਇਸ ਕਿਸਮ ਦੇ ਵਾਕਿਆ ਹੁੰਦੇ ਨੇ, ਇਸ ਸਾਰੇ ਦਾ ਜੋ ਗੁਰਦੁਆਰਾ ਕਰਤੇ ਪ੍ਰਵਾਨ 'ਚ 18 ਜੂਨ ਨੂੰ ਹੋਇਆ, ਇਸ ਦਾ ਪਹਿਲਾ ਪਾਰਟ ਤਾਂ ਇਹ ਹੈ ਕਿ ਇਹਨੇ ਜਿਹੜੀ ਅਖੀਰਲੀ ਨਿਸ਼ਾਨੀ ਸਿੱਖ ਕੌਮ ਦੀ ਪ੍ਰੈਜ਼ੈਂਸ ਦੀ ਉਸ ਧਰਤੀ ਦੇ ਲੋਕਾਂ 'ਚ, ਉਹਦਾ ਵੀ ਖਾਤਮੇ ਵੱਲ ਗੱਲ ਚਲੀ ਗਈ। ਗੁਰਦੁਆਰਾ ਕਰਤੇ ਪ੍ਰਵਾਨ ਜਿਸ ਦੇ ਉੱਤੇ ਬੜਾ ਜ਼ੋਰਦਾਰ ਹਮਲਾ ਅੰਦਰ ਤੱਕ, ਹਾਲਾਂ ਜਦੋਂ ਅਸੀਂ ਸਿੱਖ ਦੀ ਗੁਰੂ ਦੇ ਉੱਤੇ ਸ਼ਰਧਾ ਦੇਖਦੇ ਹਾਂ ਕਿ ਬੰਬ ਚੱਲ ਰਹੇ ਨੇ, ਪੂਰਾ ਹਮਲਾ ਗ੍ਰਨੇਡਾਂ ਦੇ ਨਾਲ ਹੈ ਕਾਰ, ਔਰ ਸਿੱਖ ਇਸ ਗੱਲ ਨੂੰ ਬੇਸ਼ੱਕ ਜਿਹੜੇ 8-10 ਸਨ ਉਹ ਕੰਧ ਟੱਪ ਕੇ ਬਾਹਰ ਨਿਕਲੇ, ਔਰ ਲੇਕਿਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਵੇਂ ਉਹ ਵਰਦੇ ਬੰਬਾਂ ਔਰ ਗੋਲੀਆਂ ਦੇ ਵਿੱਚ ਕੱਢ ਕੇ ਲਗਾਏ, ਉਸ ਦਾ ਜ਼ਿਕਰ ਟਿਕਟੌਕ ਸਾਰੇ ਪਾਸੇ ਉਹ ਇੱਕ ਸਾਡੇ ਸ਼ਰਧਾ ਔਰ ਵਿਸ਼ਵਾਸ ਦੀ ਗੱਲ ਹੈ। ਪਰ ਇਹ ਸਾਰੇ ਹਮਲੇ ਦੇ ਵਿੱਚ ਇੱਕ ਸਿੱਖ ਸਵਿੰਦਰ ਸਿੰਘ ਜਿਹੜੇ ਗਜ਼ਨੀ ਦੇ ਰਹਿਣ ਵਾਲੇ ਸੀ, ਉਹਨਾਂ ਦੀ ਮੌਤ ਹੋਏ। ਤਾਲਿਬਾਨ ਜਿਹਨਾਂ ਦੀ ਹਕੂਮਤ ਹੈ, ਉਹਨਾਂ ਦੇ ਸਿਕਿਉਰਿਟੀ ਦਸਤਿਆਂ ਨੇ ਬਰਾਬਰ ਮੁਕਾਬਲਾ ਕੀਤਾ ਹਮਲਾਵਰਾਂ ਦਾ, ਔਰ ਕਹਿਣ ਮੁਤਾਬਕ ਜਿਹੜਾ ਇੱਕ ਉਹਨਾਂ ਦਾ ਸਿਕਿਉਰਿਟੀ ਗਾਰਡ ਵੀ ਤਾਲਿਬਾਨ ਦਾ ਮਾਰਿਆ ਗਿਆ, ਜੋ ਮੀਡੀਆ ਰਿਪੋਰਟਸ ਨੇ। ਹਾਲਾਂਕਿ ਇਸਲਾਮਿਕ ਸਟੇਟ ਨੇ ਉਹਦੀਆਂ ਫਿਗਰਸ ਮਾਰਿਆ ਗਿਆ ਦੀਆਂ ਜੋ ਇੱਕ ਵੱਖਰਾ ਦਿੱਤਾ ਹੈ, ਪਰ ਉਸ ਵੇਰ ਵਿੱਚ ਜਾਣ ਦੀ ਲੋੜ ਨਹੀਂ ਹੈ। ਪਰ ਇਸ ਸਭ ਦਾ ਨਤੀਜਾ ਇਹ ਹੈ ਕਿ ਗੁਰਦੁਆਰਾ ਸਾਹਿਬ ਆਲਮੋਸਟ ਜਿਹਨੂੰ ਕਹਿੰਦੇ ਨੇ ਕਿ ਰਾਖ ਦਾ ਢੇਰ ਬਣਨ ਵਾਂਗ ਅੰਦਰ, ਅੱਜ ਹੀ BBC ਦੇ ਰਿਪੋਰਟਰ ਨੇ ਅੰਦਰ ਦਿਖਾਇਆ ਕਿ ਉਹ ਕੁਛ ਵੀ ਰੂਫ ਇੰਟੈਕਟ ਹੈ, ਲੇਕਿਨ ਅੰਦਰ ਤਬਾਹੀ। ਔਰ ਜਿਹੜੇ 150-60 ਜਿਨ੍ਹਾਂ 'ਚ ਕੁਛ ਹਿੰਦੂ ਵੀ ਨੇ, ਜ਼ਿਆਦਾ ਸਿੱਖ ਨੇ, ਉਹ ਸਾਲ ਤੋਂ ਤਰਲਾ ਕਰ ਰਹੇ ਸੀ ਕਿ ਭਾਈ ਅਸੀਂ ਸੁਰੱਖਿਅਤ ਨਹੀਂ ਹੈ, ਸਾਨੂੰ ਵੀਜ਼ਾ ਦਿਓ, ਅਸੀਂ ਇੰਡੀਆ ਹੁਣ ਜਦੋਂ ਇਹ ਕਿਹਾ ਜਾ ਰਿਹਾ ਸੀ ਜੀ ਕਿ ਨਹੀਂ ਅਸੀਂ ਕਰਾਂਗੇ, ਅਸੀਂ ਹੁਣ ਇਹ ਵੀ ਹੈ ਕਿ ਭਾਈ ਸੈਂਟਰ ਗ੍ਰਾਂਟਸ 100 ਵੀਜ਼ਾਸ ਟੂ ਅਫਗਾਨ ਸਿੱਖਸ ਐਂਡ ਹਿੰਦੂਜ਼ ਆਫਟਰ ਟੈਰਰ ਅਟੈਕ ਔਨ ਗੁਰਦੁਆਰਾ ਇਨ ਕਾਬੁਲ, ਕਿ ਵੀ ਇਹ ਵੀ ਡੀਕਦੇ ਸੀ ਕਿ ਇਸ ਕਿਸਮ ਦਾ ਹੋਏ ਜਾਂ ਇਹ ਵੀ ਇਹਦਾ ਹਿੱਸਾ ਹੋਣਗੇ, ਸਾਨੂੰ ਨਹੀਂ ਪਤਾ। ਕਿਉਂਕਿ ਇੱਕ ਪਾਰਟ ਜਿਹੜੀ ਖਾਸ ਤੌਰ ਤੇ BBC ਦੀ ਸਟੋਰੀ ਕਿ ਵੀ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ 'ਚ ਸਿੱਖਾਂ ਦੇ ਉੱਤੇ ਹਮਲਾ ਕਰਕੇ ਗੁਰਦੁਆਰੇ ਦੇ ਸੌਫਟ ਟਾਰਗੇਟ ਬਣਾਇਆ ਸਿੱਖਾਂ ਨੂੰ। ਇਸਲਾਮਿਕ ਸਟੇਟ ਕੀ ਹਾਸਲ ਕਰਨਾ ਚਾਹੁੰਦੀ ਹੈ, ਔਰ ਉਹਨਾਂ ਦੀ ਰਿਪੋਰਟਰ ਹੈ ਮੀਨਾ ਅਲ ਲਾਮੀ, ਉਸਨੇ ਜਿਹੜੇ ਇੱਕ ਵੱਖਰੇ ਕਿਸਮ ਦਾ ਹਾਈਪੋਥਸਿਸ ਉਹਨੇ ਦਿੱਤਾ ਹੈ। ਲੇਕਿਨ ਉਹਦੇ 'ਚ ਇਹ ਠੀਕ ਲੱਗਦਾ ਹੈ ਕਿ ਭਾਈ ਇਸ ਵੇਲੇ ਜਦੋਂ ਹੁਣ ਇਹ ਤਿੰਨੋਂ ਹੀ ਤਾਲਿਬਾਨ ਦੀ ਰਿਟ ਨੂੰ ਚੈਲੰਜ ਕਰਨ ਵਾਲੀ ਅਲ-ਕਾਇਦਾ ਜਮਾਤ ਹੈ, ਅਲ-ਕਾਇਦਾ ਦੇ ਕੰਪੀਟੀਸ਼ਨ 'ਚ ਇਸਲਾਮਿਕ ਸਟੇਟ ਹੈ, ਤੇ ਉਹ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਜਿਹੜਾ ਹੈ ਉਹ ਦੱਸਣਾ ਚਾਹੁੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਉਹ ਚੈਲੰਜ ਕਰ ਸਕਦੇ ਹਾਂ। ਔਰ ਇਸ ਅਨਫੋਰਚੂਨੇਟਲੀ ਇਹ ਜਿਹੜਾ ਇਸ ਸਾਰੇ 'ਚ ਹੁਣ ਇੱਕ ਪਾਸੇ ਤਾਂ ਸਿੱਖ ਸੌਫਟ ਟਾਰਗੇਟ ਬਣੇ, ਸਾਡਾ ਇਤਿਹਾਸਕ ਗੁਰਦੁਆਰਾ, ਔਰ ਫਾਈਨਲੀ ਜਿਹੜਾ ਟੋਟਲ ਐਕਸੋਡਸ ਅਫਗਾਨਿਸਤਾਨ ਆਉਣ ਵਾਲੇ ਪੀਰੀਅਡ 'ਚ ਟੋਟਲੀ ਜਿਹੜਾ ਉੱਥੇ ਸਿੱਖਾਂ ਦੀ ਹੋਂਦ ਨਹੀਂ ਰਹੇਗੀ, ਜਿਹੜੀ ਇੱਕ ਬੜੀ ਵੱਡੀ ਟ੍ਰੈਜਡੀ ਇਤਿਹਾਸ ਦੀ ਹੈ। ਔਰ ਉਹ ਵਿਚਾਰੇ ਜਿਨ੍ਹਾਂ ਦੇ ਘਰ-ਬਾਰ ਸੀ ਉਹ ਨਿਕਲ ਕੇ ਆਪਣਾ ਕਿਵੇਂ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ, ਕਿਸ ਸਟਰਗਲ 'ਚੋਂ ਨਿਕਲਣਗੇ। ਲੇਕਿਨ ਜਿਹੜੀ ਜਮਾਤ ਉਹਨਾਂ ਦੇ ਮੀਡੀਆ ਨੇ ਜ਼ਿੰਮੇਵਾਰੀ ਲਈ ਇਸਲਾਮਿਕ ਸਟੇਟ ਨੇ, ਉਹਦਾ ਕਾਰਨ ਉਹਨਾਂ ਨੇ ਜਿਹੜੇ ਕਿਹਾ ਕਿ ਭਾਈ ਇਹ ਜਿਹੜੀ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਉਹਨੇ ਨੂਪੁਰ ਸ਼ਰਮਾ ਨੇ ਜਿਹੜੀ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਉਹਦਾ ਬਦਲਾ ਇੱਥੇ ਲਿਆ। ਸੋ ਹੁਣ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿਸੇ ਵੀ ਮਜ਼ਹਬ ਦੇ ਜਿਹੜੇ ਹੋਲੀ ਮੈਨ ਨੇ ਜਾਂ ਰਿਸਪੈਕਟ ਉਹਨਾਂ ਨੂੰ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਜਦੋਂ ਇਹ ਹਜ਼ਰਤ ਸਾਹਿਬ ਦੇ ਖਿਲਾਫ ਇਹ ਬਿਆਨਬਾਜ਼ੀ ਹੋਈ ਸੀ ਤੇ ਅਲ-ਕਾਇਦਾ ਨੇ ਕਿਹਾ ਸੀ ਜੀ ਅਸੀਂ ਇਸ ਦਾ ਬਦਲਾ ਲਵਾਂਗੇ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਕਿਉਂਕਿ ਜ਼ਬਾਨੀ ਕਲਾਮੀ ਕੀਤਾ ਤੇ ਇਸਲਾਮਿਕ ਸਟੇਟ ਬਰੌਨੀ ਪੁਆਇੰਟ ਬਣਾਉਣਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਇਹ ਕਹਿੰਦੇ ਹੋ ਤੇ ਅਸੀਂ ਆਹ ਲੋ ਬਦਲਾ ਲੈ ਲਿਆ, ਅਸੀਂ ਜਿਹੜਾ ਹੈ ਉਹ ਇਸ ਹਮਲੇ ਦੀ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਕਿ ਅਸੀਂ ਉਹਦਾ ਬਦਲਾ ਲਿਆ। ਤੀਸਰਾ ਜਿਹੜਾ ਪਾਰਟ ਇਸ BBC ਸਟੋਰੀ ਮੁਤਾਬਕ ਇਹ ਹੈ ਕਿ ਪਿਛਲੇ ਦਿਨਾਂ 'ਚ ਹੀ ਇੰਡੀਅਨ ਗਵਰਨਮੈਂਟ ਦਾ ਇੱਕ ਆਫੀਸ਼ੀਅਲ ਡੈਲੀਗੇਸ਼ਨ ਪਹਿਲੀ ਵਾਰ ਕਾਬੁਲ ਗਿਆ, ਤਾਲਿਬਾਨ ਦੇ ਨਾਲ ਉਹਨਾਂ ਨੇ ਕਮਿਊਨੀਕੇਸ਼ਨ ਖੋਲ੍ਹੀ, ਔਰ ਇਸ ਦੇ ਉੱਤੇ ਵੀ ਇਸਲਾਮਿਕ ਸਟੇਟ ਨੇ ਰਿਐਕਟ ਕੀਤਾ
ਕਿ ਉਹ ਤਾਂ ਸਾਡੇ ਨਬੀ ਦੇ ਖਿਲਾਫ ਕਿਸ ਕਿਸਮ ਦੀ ਲਾਈਨ ਲੈ ਰਹੇ ਨੇ, ਔਰ ਤੁਸੀਂ ਤੁਹਾਡੀ ਤਾਲਿਬਾਨ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਨਾਲ ਤੁਸੀਂ ਜਿਹੜਾ ਉਹ ਸਬੰਧ ਖੋਲ ਰਹੇ ਹੋ। ਕਾਰਨ ਕੀ ਹੈ, ਕੀ ਨਹੀਂ ਹੈ, ਬਿਹਾਈਂਡ ਕੌਣ ਹੈ, ਰਾਹ ਦਾ ਕੀ ਰੋਲ ਹੈ, ਉਹਨਾਂ ਦੀਆਂ ਏਜੰਸੀਆਂ ਦਾ ਕੀ ਹੈ, ਜਿਹਾਦੀਆਂ ਦਾ ਕੀ ਹੈ, ਇਸ ਜੇ ਨਾ ਵੀ ਜਾਈਏ ਪਰ ਅਲਟੀਮੇਟਲੀ ਅਸੀਂ ਆਪਣੀ ਇਤਿਹਾਸਕਤਾ ਤੋਂ ਵੀ ਮਹਿਰੂਮ ਹੋਏ। ਇੱਕ ਜਾਨ ਵੀ ਗਈ, 7 ਤੋਂ ਜ਼ਿਆਦਾ ਜ਼ਖਮੀ ਨੇ, ਬਾਕੀਆਂ ਦੇ ਲਈ ਵੀ ਜਿਹੜਾ ਉੱਥੋਂ ਉਹਨਾਂ ਨੇ ਨਿਕਲ ਜਾਣਾ। ਔਰ ਇਸ ਸਾਰੇ ਦੇ ਚੱਲਦੇ ਆ ਬਜਾਏ ਇਸ ਦੇ ਕਿ ਭਾਈ ਇਹ ਹਿੰਦੂ ਤਵੀ ਜਾਂ ਇਹਨਾਂ ਦਾ ਮੀਡੀਆ ਜਾਂ ਦੂਸਰਾ ਉਹ ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਾ। ਇੱਕ ਪੂਰੀ ਸਟੋਰੀ ਟਾਈਮਜ਼ ਆਫ ਇੰਡੀਆ ਦੇ ਹਵਾਲੇ ਨਾਲ ਹੀ ਸ਼ਾਇਦ ਉਹਨਾਂ ਲਈ ਲਿਖਦੇ ਨੇ, ਇਹ ਉਹਨਾਂ ਨੇ ਕੀਤੀ IP ਸਿੰਘ ਨੇ, ਔਰ ਉਹਦੇ 'ਚ ਪੂਰਾ ਉਹਦਾ ਟਾਈਟਲ ਹੀ ਇਹ ਹੈ, ਸੋਸ਼ਲ ਮੀਡੀਆ ਵਿਟਰੀਓਲ ਫॉर ਸਿੱਖਸ ਆਫਟਰ ਕਾਬਲ ਗੁਰਦੁਆਰਾ ਅਟੈਕ। ਮੇਰੇ ਕੋਲ ਵਕਤ ਨਹੀਂ ਹੈ ਮੈਂ ਉਹਨੂੰ, ਪਰ ਉਹਦੇ 'ਚ ਉਹਨਾਂ ਨੇ ਪੂਰਾ, ਇਹ ਨਹੀਂ ਹੈ ਕਿ ਵੀ ਫੇਕ ਆਈਡੀਜ਼ ਤੋਂ ਨੇ, ਉਹਨਾਂ ਨੇ ਆਥੋਰਾਈਜ਼ਡ ਜਿਹੜੀਆਂ ਆਈਡੀਜ਼ ਵੀ ਚੈੱਕ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਬਹੁਤਿਆਂ ਨੇ ਇਹ ਕਿਹਾ ਜੀ ਸਿੱਖਾਂ ਨਾਲ ਇਵੇਂ ਹੀ ਹੋਣਾ। ਇਹ ਦੇਖੋ CA ਦਾ ਵਿਰੋਧ ਕਰਦੇ ਸੀ, ਹੁਣ ਦੇਖੋ ਇਹ ਮੰਗ ਰਹੇ ਨੇ ਕਿ ਜੀ ਉਹਨਾਂ ਨੂੰ ਅਫਗਾਨ ਸਿੱਖਾਂ ਨੂੰ ਦਿੱਤਾ ਜਾਏ ਵੀ। CA ਦਾ ਤਾਂ ਮਤਲਬ ਹੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀ ਕਿ ਅਫਗਾਨਿਸਤਾਨ ਔਰ ਪਾਕਿਸਤਾਨ ਔਰ ਦੂਸਰਿਆਂ ਤੋਂ ਸਿੱਖ, ਹਿੰਦੂ, ਈਸਾਈ ਆ ਸਕਣ। ਔਰ ਇਹ ਸਾਰੇ ਦੇ ਥੱਲੇ ਪੂਰੀ ਸਟੋਰੀ ਇਹ ਹੈ ਕਿ ਔਰ ਬਿਗਨਿੰਗ ਹੀ ਉਹਨਾਂ ਨੇ ਕੀਤੀ IP ਸਿੰਘ ਨੇ ਕਿ ਐਜ਼ ਦਾ ਲਾਰਜਰ ਸਿੱਖ ਕਮਿਊਨਿਟੀ was trying to come to terms with the terror attack on Karte Parwan Gurdwara in Kabul on Saturday, many social media users, including those with thousands of followers, were quick to target the Sikhs over Citizenship Amendment Act. Many. और उन्होंने कहा भी बजाय अजे तो सिख कौम ਜਿਹੜੀ ਹੈ ਉਹ ਇੱਕ ਝਟਕੇ 'ਚ ਗਈ ਕਿ ਭਾਈ ਇਹ ਸਾਡੇ ਨਾਲ ਕੀ ਹੋ ਰਿਹਾ ਹੈ, ਕੀ ਹੋਇਆ। ਔਰ ਇਹ ਦੂਸਰੇ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੀ ਇਹ ਜਿਹੜੇ several Twitter users blamed the piquant situation of Afghan Sikhs on the opposition of the Sikh community to CAA, which has a December 31st, 2014 cutoff. They mistakenly claimed that ਉਹਨਾਂ ਨੇ ਕਿਹਾ ਜੀ ਗੱਲ ਹੋ ਰਿਹਾ ਉਸ ਦੀ ਸਫਰਿੰਗ ਹੈ, ਉਹ ਸਿੱਖਾਂ ਨੂੰ ਕਹਿ ਰਹੇ ਨੇ ਕਿ ਜੀ ਲੈ ਲਓ ਪ੍ਰਸ਼ਾਦ। ਔਰ ਇਸ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਵੀ ਇੱਕ ਜਿਹੜੀ ਡਾਕਟਰ ਅਤੁਲ ਸ਼ਰਮਾ ਨਾਂ ਦਾ ਜਿਹੜਾ ਉਹ ਆਪਣੇ ਟਵੀਟ ਤੇ ਹਿੰਦੀ 'ਚ ਕਹਿ ਰਿਹਾ, ਕਰਮ ਜੈਸਾ ਬੋਇਆ ਵੈਸਾ ਪਾਇਆ, ਯੂ ਰੀਪ ਵਾਟ ਯੂ ਸੋ, ਕਿ ਭਾਈ ਆ ਲੈ ਲਓ ਮੁਸਲਮਾਨਾਂ ਦੇ ਨਾਲ ਆਪਣੀ ਦੋਸਤੀ, ਆਪਣੀ ਹਮਦਰਦੀ, ਆਪਣਾ ਪਿਆਰ, ਆ ਚੱਕੋ ਫਲ। ਸੋ ਅਸੀਂ ਜਿੱਥੇ ਸਮਝਦੇ ਹਾਂ ਕਿ ਭਾਈ ਇਹਨੂੰ ਕੰਡੈਮ ਕੀਤਾ ਹੈ, ਅਫਗਾਨਿਸਤਾਨ ਦੀ ਹਕੂਮਤ ਨੇ ਕੀਤਾ ਹੈ, UN ਨੇ ਕੀਤਾ ਹੈ, ਦੂਸਰਿਆਂ ਨੇ ਕੀਤਾ ਹੈ, ਪਰ ਇਹ ਕੋਈ ਬਹੁਤਾ ਮਤਲਬ ਨਹੀਂ ਰੱਖਦੀ। ਇਹ ਗੱਲ ਇੱਕ ਵਾਰ ਫਿਰ ਯਾਦ ਦਹਾਨੀ ਕਰਵਾਉਂਦੀ ਹੈ ਕਿ ਬੇਘਰੀਆਂ ਕੌਮਾਂ ਜਿਨ੍ਹਾਂ ਦੇ ਕੋਲ ਆਪਣਾ ਮੁਲਕ ਨਹੀਂ ਹੁੰਦਾ, ਆਪਣੀ ਥਾਂ ਨਹੀਂ ਹੁੰਦੀ, ਸਾਡੀ ਆਵਾਜ਼ ਵੀ ਜਿਸ ਮੁਲਕ ਨੂੰ ਆਪਣਾ ਮੁਲਕ ਕਹਿ ਕੇ 47 ਦੇ ਵਿੱਚ ਆਪਣੀ ਇੰਡੀਪੈਂਡੈਂਟ ਹੋਂਦ ਖਾਲਿਸਤਾਨ ਦੀ, ਉਸ ਨੂੰ ਸਾਡੀ ਲੀਡਰਸ਼ਿਪ ਨੇ ਦਰਕਿਨਾਰ ਕੀਤਾ ਸੀ। ਅੱਜ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਉਹਨਾਂ ਨੇ ਜ਼ਖਮਾਂ ਤੇ ਮਲਮ ਲਾਉਣ ਦੀ ਕੀ ਕੋਸ਼ਿਸ਼ ਕਰਨੀ ਹੈ, ਉਹ ਜ਼ਖਮਾਂ ਤੇ ਅੱਗੋਂ ਲੂਣ ਪੁੱਕ ਰਹੇ। ਬਿਲਕੁਲ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।